ਕਿਦੋਂ ਦੀ ਮੈਂ ਇੰਤਜ਼ਾਰ ਕਰਨ ਡਈ ਆ। ਮੈਨੂੰ ਤੇ ਇੱਥੇ ਦੁਪਹਿਰ ਹੈਗੀ ਵੈਸੇ ਡਰ ਲੱਗਣ ਡਿਆ। ਨਾਲੇ ਜਿੱਡਾ ਤੇ ਇਹ ਸ਼ੋਧਾ ਬੰਦਾ ਹੈਗਾ ਨਾ, ਇਹਨੂੰ ਤੇ ਇੰਨੀ ਦੇਰ ਲਾਣੀ ਨਹੀਂ ਚਾਹੀਦੀ। ਇੰਨਾ ਇੰਤਜ਼ਾਰ ਮੈਂ ਤੇ ਕਿਸੇ ਦਾ ਵੀ ਨਹੀਂ ਕਦੇ ਇੰਨਾ ਇੰਤਜ਼ਾਰ ਕੀਤਾ। ਮੇਰੇ ਕੋਲ ਨਹੀਂ ਇੰਨਾ ਇੰਤਜ਼ਾਰ ਹੁੰਦਾ। ਪਤਾ ਨਹੀਂ ਕਿੱਥੇ ਰਹਿ ਗਿਆ। ਹੱਲ ਵੇਖ ਟੁਰਿਆ ਆ ਰਿਹਾ ਜਿਵੇਂ 3 ਮਹੀਨੇ ਦਾ ਖੋਤਾ ਹੁੰਦਾ। ਅਕਲ ਹੀ ਨਹੀਂ ਹੈਗੀ। ਪਤਾ ਨਹੀਂ ਕਿਸ ਦਿਨ ਇਹਨੂੰ ਅਕਲ ਆਉਣੀ। ਜਾਨੋ ਆ ਗਿਆ ਤੂੰ? ਮੈਂ ਪਹੁੰਚ ਗਿਆ। ਇੰਨੀ ਦੇਰ ਲਾ ਦਿੱਤੀ। ਮੈਂ ਤੇ ਕਦੇ ਵੀ ਲੇਟ ਨਹੀਂ ਸੀ ਹੋਣਾ ਮੈਂ ਚਾਹੁੰਦਾ। ਨਾਰਾਜ਼ ਆ ਤੇ ਨਾ ਮੈਂ ਨਹੀਂ ਬੋਲਦੀ। ਨਾ ਨਾ ਮੇਰੇ ਸ਼ਕਰਿਆ ਪਾਰਿਆ, ਮੈਂ ਨਾ ਨਾਰਾਜ਼ ਨਹੀਂ ਹੋਣਾ। ਮੈਂ ਤੇਰਾ ਤੂੰ ਮੇਰੀ। ਫਿਰ ਇੰਨੀ ਦੇਰ ਕਿਉਂ ਲਾਈ? ਆ ਮੈਂ ਬਾਜ਼ਾਰ ਦੇ ਵਿੱਚ ਗਿਆ ਨਾ, ਮੈਂ ਤੇਰੇ ਵਾਸਤੇ ਸੂਟ ਲੈ ਕੇ ਆਉਣਾ ਸੀ ਨਾ, ਤੇ ਸੂਟ ਲਿਆ ਦੁਕਾਨ ਬੰਦ ਸੀਗੀ। ਉਹ ਤਾਂ ਦੁਕਾਨ ਵਾਲਾ ਆਪਣੇ ਘਰ ਗਿਆ ਸੀ, ਮੈਂ ਉਹਨੂੰ ਘਰੋਂ ਜਗਾ ਕੇ ਫੇਰ ਲੈ ਕੇ ਆਇਆ ਵਾਂ। ਲੈ ਆ ਸੂਟ? ਹਾਂ ਮੇਰੀ ਪਸੰਦ ਹੈ ਨਾ? ਹਾਂ ਤੇਰੀ ਪਸੰਦ ਆ ਦੇ। ਇਹ ਕਿਸ ਤਰ੍ਹਾਂ ਦਾ ਰੰਗ ਲੈਂਦਾ? ਹਾਏ ਮੈਨੂੰ ਪਸੰਦ ਹੀ ਨਹੀਂ ਹੈਗਾ। ਹਾਏ ਮੈਂ ਮਰ ਮੈਂ ਨਹੀਂ ਤੇਨਾਂ ਬੋਲਦੀ। ਕਦੀ ਤੇ ਕੋਈ ਚੱਜ ਦਾ ਕੰਮ ਕਰ ਲਿਆ ਕਰ। ਨਹੀਂ ਮੇਰੇ ਸਦਕੇ ਜਾਵਾਂ, ਮੇਰੇ ਨਾਲ ਨਾਰਾਜ਼ ਨਾ ਹੋਈ। ਹਰ ਵਾਰੀ ਆਪਣੀ ਮਰਜ਼ੀ ਕਰਨਾ। ਨਹੀਂ ਮੈਂ ਰੰਗ ਦੀ ਕਿਹੜੀ ਗੱਲ, ਰੰਗ ਆਪਾਂ ਬਦਲ ਦਿੰਨੇ ਆ। ਆ ਦੇਖ ਤਾਂ ਭੈੜਾ ਰੰਗ ਲਿਆਂਦਾ। ਨਹੀਂ ਮੈਨੂੰ ਰੰਗ ਦਵਾ ਦੇਣਾ, 150 ਰੁਪਏ ਲੈਣਾ ਰੰਗ ਵਾਲੇ ਨੇ, ਜਿਹੜਾ ਮਰਜ਼ੀ ਰੰਗ ਕਰ ਦੇਵੇ। ਮੈਂ ਆਪਣੀ ਪਸੰਦ ਦੀ ਸ਼ੋਪਿੰਗ ਕਰਨੀ। ਹਾਂ ਮੈਂ ਵਾਈਟ ਕਲਰ ਵੀ ਲੈ ਕੇ ਆਇਆ, ਅਗਰ ਤੂੰ ਬੇਵਾ ਹੋ ਜਾਵੇਂ ਤੇ ਆ ਤੂੰ ਪਾ ਸਕਦੀ। ਉਹ ਪਹਿਲੇ ਸੋਚ ਲਿਆ। ਨਹੀਂ ਨਹੀਂ ਮੈਂ ਤਾਂ ਉਹ ਦੁਕਾਨਦਾਰ ਨੇ ਮੈਨੂੰ ਕਿਹਾ ਵਾ, ਭਾਵੇਂ ਕਹਿੰਦਾ ਹੈਗਾ ਬੇਵਾ ਔਰ ਤੋਂ ਲਵੇ ਨਾ, ਉਹਨੂੰ ਬੜਾ ਸੂਟ ਕਰਦਾ ਰੰਗ ਇਹ। ਤੈਨੂੰ ਸ਼ਰਮ ਨਹੀਂ ਆਂਦੀ? ਨਹੀਂ ਕਿਉਂ ਮੈਨੂੰ ਇਹ ਵੀ ਸ਼ਰਮ? ਨਹੀਂ ਵੇਖਿਆ ਕਿ ਕੁਝ ਖਾਣ ਲਈ ਲਿਆ? ਮੈਂ ਇੰਨੀ ਦੇਰ ਦੀ ਮੈਂ ਗਰਮੀ 'ਚ ਖਲੋਤੀ, ਕੋਈ ਜੂਸ ਹੀ ਲੈਣ ਦਾ। ਓਏ ਮੈਂ ਕਿੱਡਾ ਨਲਾਇਕ ਆ ਓਏ, ਮੈਂ ਲਿਆਇਆ ਨੀ, ਮੇਰਾ ਜ਼ਹਿਨ ਹੀ ਨਹੀਂ ਇੱਧਰ ਗਿਆ। ਤੇ ਜਾਨੂੰ ਕੀ ਖਾਣਾ ਪੀਣਾ ਕਿਸੇ ਕੋ ਮੰਗ ਕੇ ਤੇ ਨਹੀਂ ਜਾਂਦਾ ਸੂਟ? ਲੈ ਮੰਗ ਕੇ ਕੀ, ਐਡੀ ਵੱਡੀ ਦੁਕਾਨ ਸੀ, ਐਡਾ ਮੁਸ਼ਕਲ ਤੇ ਕੋਈ ਸੂਟ ਲੈ ਕੇ ਆਇਆ ਮੈਂ 350 ਦਾ। ਅੱਲਾ ਸਾਰੇ ਪੈਸੇ ਖਰਚ ਆਏ ਆ। ਹਾਂ ਕੁਝ ਬਚਾਏ ਵੀ ਕਿ ਸਾਰੇ ਲਗਾਏ ਆ? ਓਏ ਹੋਏ ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਚਾਹੀਦਾ ਸੀ 300 ਦਾ ਸੂਟ ਲੈਂਦਾ, 50 ਰੁਪਏ ਬਚਾਉਣੇ ਚਾਹੀਦੇ ਸੀ। ਅੱਲਾ ਮਾਫੀ ਦੇ, ਤੇ ਬਹੁਤ ਮਹਿੰਗਾ ਲੈ ਆਏ। ਹਾਂ 300 ਦਾ ਸੂਟ ਲੈ ਕੇ ਆ, ਰਹਿਣ ਦੇਣਾ ਸੀ ਆ ਵੀ। ਲੇਕਿਨ ਤੇਰੇ ਪਿਆਰ ਦੇ ਵਿੱਚ ਜੂਸ ਨਹੀਂ ਆਂਦਾ। ਲੇਕਿਨ ਤੇਰੇ ਪਿਆਰ ਦੇ ਵਿੱਚ 300 ਰੁਪਏ ਦੀ ਕੋਈ ਅਹਿਮੀਅਤ ਨਹੀਂ ਜਾਨੂ। ਤੂੰ ਮੇਰੇ ਵੱਲ ਵੇਖ, ਤੈਨੂੰ ਕੱਪੜੇ ਚਾਹੀਦੇ ਨੇ ਹੈ? ਮੈਨੂੰ ਤਾਂ ਨਹੀਂ ਲੈ ਗਿਆ ਨਾ ਕਿਤੇ ਬਹੁਤੀ ਮੈਂ ਸ਼ਾਪਿੰਗ ਨਾ ਕਰ ਲਾਂ, ਕੋਈ ਅੱਛੀ ਸ਼ਾਪਿੰਗ ਨਾ ਕਰ ਲਵਾਂ। ਨਹੀਂ ਅੱਛੀ ਸ਼ਾਪਿੰਗ ਤੂੰ ਮੇਰੇ ਨਾਲ ਜਾਣਾ ਨਾ, ਜੇ ਸੂਟ ਤੇ ਤੂੰ ਹੱਥ ਰੱਖਣਾ ਨਾ, ਉਹਦੇ ਨਾਲ ਦਾ ਸੂਟ ਮੈਂ ਤੈਨੂੰ ਲੈ ਕੇ ਦੇਈ ਜਾਣਾ। ਹਾਂ ਪਤਾ ਮੈਨੂੰ, ਜੇ ਕਹਿਣਾ ਹੁੰਦਾ ਤਾਂ ਫਿਰ ਮੈਨੂੰ ਲੈ ਕੇ ਨਾ ਜਾਂਦਾ, ਆਪਣੀ ਮਰਜ਼ੀ ਨਾਲ ਚੁੱਕ ਲਿਆ। ਲੇਕਿਨ ਬਾਬਾ ਲੈ ਕੇ ਆਇਆ। ਬਸ ਠੀਕ ਹੈ, ਹੁਣ ਆਪਾਂ ਜਦੋਂ ਸ਼ਾਦੀ ਹੋਣੀ ਆ, ਆਪਾਂ ਇਕੱਠੇ ਸ਼ਾਪਿੰਗ ਕਰਨ ਵਾਸਤੇ ਜਾਣਾ ਨਾ, ਮੈਂ ਤੇਰੇ ਵਾਸਤੇ ਕਿੰਨੇ ਬੜੇ ਸੂਟ ਲੈ ਕੇ ਆਉਣੇ ਨੇ। ਬਸ ਹੁਣ ਮੇਰੇ ਕੋਲ ਇੰਤਜ਼ਾਰ ਨਹੀਂ ਹੁੰਦਾ, ਬਸ ਜਲਦੀ ਅਸੀਂ ਦੋਵੇਂ ਜਣੇ ਇੱਕ ਹੋ ਜਾਈਏ। ਤੇ ਠੀਕ ਹੈ ਨਾ, ਮੈਨੂੰ ਆਪਣੇ ਘਰ ਵਾਲਿਆਂ ਨਾਲ ਮਿਲਾ। ਹਾਂ ਮੇਰੇ ਘਰ ਵਾਲਿਆਂ ਨਾਲ ਤੈਨੂੰ ਮੈਂ ਮਿਲਾਉਣਾ ਵਾ, ਤੇ ਮੇਰੇ ਘਰ ਵਾਲਿਆਂ ਨੂੰ ਮਿਲਣ ਦਾ ਕੀ ਫਾਇਦਾ? ਇੱਕ ਤੇ ਮੇਰਾ ਅੱਬੂ, ਇੱਕ ਮੇਰਾ ਭਰਾ ਵਾ ਘਰ ਤੇ ਚ। ਮਿਲਾ ਨਾ ਉਹਨਾਂ ਨਾਲ ਮੈਨੂੰ। ਉਹਨੂੰ ਤੂੰ ਰਹਿਣ ਦੇ, ਤੂੰ ਆਪਾਂ ਜ਼ਿੰਦਗੀ ਆਪਾਂ ਗੁਜ਼ਾਰਨੀ ਕਿ ਉਹਨਾਂ ਨੇ ਗੁਜ਼ਾਰਨੀ ਆ? ਇਹ ਕਿਹੜੀ ਗੱਲ ਹੁੰਦੀ? ਹਾਂ ਘਰ ਵਾਲਿਆਂ ਨਾਲ ਮਿਲਾ ਨਾ, ਫਿਰ ਮੈਂ ਸ਼ਾਦੀ ਕਰਨੀ। ਘਰ ਵਾਲੇ ਤਾਂ ਮੇਰੇ ਮਿਲਾਉਣ ਵਾਲੇ ਹੈ ਹੀ ਨਹੀਂ। ਲੇਕਿਨ ਜਿਸ ਤਰ੍ਹਾਂ ਦੇ ਵੀ ਨੇ ਮੈਂ ਮਿਲਣਾ ਚਾਹਨੀ ਉਹਨਾਂ ਨਾਲ। ਅੱਬਾ ਜੀ ਨਾਲ ਮਿਲਾ ਦੇ। ਹਾਂ ਚਲ ਠੀਕ ਹੈ, ਮੈਂ ਤੈਨੂੰ ਆਪਣੇ ਅੱਬੇ ਨਾਲ ਮਿਲਾ ਦੇਣਾ ਵਾ, ਤੇ ਆਪਾਂ ਏਦਾਂ ਕਰਦੇ ਕੱਲ ਦਾ ਟਾਈਮ ਰੱਖਦੇ ਆ। ਅੱਛਾ ਚੱਲ ਠੀਕ ਹੈ, ਪਰ ਅੱਜ ਜਿਹੜਾ ਤੂੰ ਮੈਨੂੰ ਕੁਝ ਖਵਾਇਆ ਨਹੀਂ ਨਾ ਹੈਗਾ, ਇਹਦੇ ਹਿੱਸੇ ਦਾ ਮੈਂ ਕੱਲ ਖਾਣਾ। ਸ਼ਹਿਰ ਜਿਹੜਾ ਵੱਡਾ ਹੋਟਲ ਨਹੀਂ ਹੈ, ਹਾਂ ਕਿਹੜਾ? ਉੱਥੋਂ ਖਾਣਾ ਮੈਂ। ਹਾਂ ਜਿੱਡਾ ਮਰਜੀ ਵੱਡਾ ਹੋਟਲ ਹੋਵੇ, ਆਪਾਂ ਤਾਂ ਦਾਲ ਦੀ ਪਲੇਟ ਹੀ ਖਾਣੀ ਆ ਨਾ। ਐਵੇਂ ਦਾਲ ਖਾਣਾ, ਮਟਨ ਖਾਣਾ ਮੈਂ। ਹਾਏ ਮੈਂ ਮਟਨ ਖਾਣਾ? ਮੇਰਾ ਸ਼ਕਰਾ ਪਾਰਾ ਮਟਨ ਖਾਂਦਾ? ਬਸ ਠੀਕ ਆ, ਮਟਨ ਹੀ ਖਾਵਾਂਗੇ ਕੱਲ। ਤੇ ਇਹ ਸੂਟ ਪਲੀਜ਼, ਪਿਆਰ ਦਾ ਪਹਿਲਾ ਗਿਫਟ ਵਾ। ਮੈਂ ਨਾ ਇੱਕ ਗੱਲ ਕਰਨੀ ਸੀ ਤੇਰੇ ਨਾਲ। ਹਾਂ ਭੌਂਕ। ਮੈਂ ਨਾ ਗੱਲ ਕਰਨੀ ਸੀ ਤੇਰੇ ਨਾਲ। ਹਾਂ ਕਰ। ਮੈਂ ਗਿਫਟ ਦਿੱਤਾ ਵਾ ਨਾ ਤੈਨੂੰ, ਹਾਂ ਤੇ ਉਹ ਮਾੜਾ ਜਿਹਾ ਮੈਨੂੰ ਆਪਣਾ ਹੱਥ ਫੜਾ ਦੇ। ਕਿਉਂ ਤੂੰ ਡੁੱਬਣ ਲੱਗਾ? ਮੈਂ ਤੇ ਛਾਲ ਮਾਰਨ ਲੱਗਾ? ਨਹੀਂ ਹੱਥ ਫੜਾਣਾ ਤੈਨੂੰ ਮੈਂ ਸੂਟ ਕੇ ਦੇ ਦਿੱਤਾ, ਤੂੰ ਸਾਨ ਕਰ ਦਿੱਤਾ ਮੇਰੇ ਸਿਰ। ਨਹੀਂ ਮੈਂ ਕਿਹਾ ਪਿਆਰ ਸ਼ੁਰੂ ਹੋਇਆ ਵਾ, ਕਮ ਸੇ ਕਮ ਪਕੜ ਤਕੜ ਸ਼ੁਰੂ ਹੋਣੀ ਚਾਹੀਦੀ ਹੈ। ਕੋਈ ਮਾੜਾ ਜਿਹਾ ਹੱਥ ਕੋਈ। ਕੱਲ 3 ਵਜੇ ਹੋਟਲ ਚ ਆਵੀਂ ਨਾ, ਉੱਥੇ ਤੈਨੂੰ ਮੈਂ ਹੱਥ ਫੜਾਵਾਂਗੀ। ਹਾਂ ਲੈ ਜਿੱਦਾਂ ਇਹ ਕਹਿਣ ਡਈ ਹੈ, ਇਹਨੇ ਕੱਲ ਨੂੰ ਵੀ ਹੱਥ ਨਹੀਂ ਫੜਾਉਣਾ। ਇਹਨੇ ਮੈਨੂੰ ਹੱਥ ਫੜਾਉਣਾ ਹੀ ਨਹੀਂ, ਮੈਂ ਹਿਸਾਬ ਲਾ ਲਿਆ। ਲੈ ਹੁਣ ਖੁਸ਼ ਵਾ ਨਾ, ਹੁਣ ਤਾਂ ਮੂਡ ਸਿੱਧਾ ਕਰ ਲਾ। ਮੇਰਾ ਮੂਡ ਨਹੀਂ ਸਿੱਧਾ ਹੋਣਾ, ਮੇਰੇ ਪਸੰਦ ਦੀ ਸ਼ਾਪਿੰਗ ਕੀ ਕਰਵਾਈ? ਉਹ ਤੇਰੀ ਪਸੰਦ ਦੀ ਵੀ ਕਰਾ ਦੂੰਗਾ, ਫਿਲਹਾਲ ਆ ਤਾਂ ਸਾਂਭ ਪਹਿਲੋਂ। ਇੱਕ ਜੁੱਤੀ ਲੈ ਕੇ ਦਿੱਤੀ, ਬੰਦਾ ਕੋਈ ਸੂਟ ਤੇ ਲੈ ਦਿੰਦਾ। ਜਦੋਂ ਮੈਨੂੰ ਸੂਟ ਨਹੀਂ ਚੱਜ ਦਾ ਲੈ ਕੇ ਦਿੱਤਾ, ਤੇ ਖਾਲੀ ਜੁੱਤੀ ਮੈਂ ਕੀ ਕਰਨੀ? ਮੈਂ ਕੋਈ ਜੁੱਤੀਆਂ ਦੀ ਭੁੱਖੀ ਆ? ਪਹਿਲੋਂ ਜੁੱਤੀ ਦਾ ਪਾ, ਫਿਰ ਸੂਟ ਤੈਨੂੰ ਸੋਹਣਾ ਲੈ ਕੇ ਜਦੋਂ ਤੂੰ ਦੂੰਗਾ। ਲੈ ਕੇ ਦੇਂਗਾ ਸੂਟ ਮੈਨੂੰ, ਗੱਲਾਂ ਤੈਨੂੰ ਆਉਂਦੀਆਂ ਨੇ। ਥੱਲੇ ਉੱਤਰ। ਮੇਰੇ ਪਸੰਦ ਦੇ ਨਹੀਂ ਹੈਗੇ, ਮੈਂ ਨਹੀਂ ਲੈਣੀ ਜੁੱਤੀ। ਜੁੱਤੀ ਤਾਂ ਫੜ। ਮੈਂ ਨਹੀਂ ਲੈਣੀ। ਹੁਣ ਕੀ ਹੋਇਆ? ਸੂਟ ਤੇ ਲੈ ਕੇ ਨਹੀਂ ਦਿੱਤਾ, ਉਹ ਖਾਲੀ ਜੁੱਤੀ ਨੂੰ ਮੈਂ ਕੀ ਕਰਨਾ? ਬੇਵਕੂਫੇ, ਇੱਕ ਅੱਧੀ ਗੱਲ ਕਮਾਦ ਵੇਖ ਲੈਣ ਦੇਣਾ ਮੇਰਾ। ਇਧਰੋਂ ਮੈਨੂੰ ਜਿੱਦਾਂ ਜ਼ਿਮੀਦਾਰ ਦੇ ਪੈਸੇ ਹੋਣੇ, ਸਭ ਤੋਂ ਪਹਿਲਾਂ ਤੈਨੂੰ ਸ਼ੈਮਾ ਲੈ ਕੇ ਦੇਣੀਆਂ। ਆ ਜੁੱਤੀ ਦਾ ਫੜ। ਉਹ ਕਿਦਾਂ ਵਿਕਣਾ? ਉਹ 1-2-4 ਦਿਨ ਲੱਗੜੇ ਆ, ਤੂੰ ਇੰਨੇ ਤੈਨੂੰ ਅੱਗੇ ਗਿਫਟ ਦਿੱਤੇ, ਉਹ ਮਾੜੇ ਸੀ। ਇੱਕ ਸੂਟ ਤੋਂ ਤੂੰ ਦੇਖ ਲੈ ਕਿਦਾਂ ਦਾ ਬੂਥਾ ਬਣਾ ਮੈਂ ਲਿਆ। ਜਾਣਾ ਨਾ, ਸ਼ਾਦੀ ਤੇ ਜਾਣਾ। ਤੂੰ ਸ਼ਾਦੀ ਤੇ ਜਾਣਾ ਵਾ, ਤੈਨੂੰ ਸ਼ਾਦੀ ਤੇ ਜਿਹੜੀ ਮੈਂ ਮੈਕਸੀ ਲੈ ਕੇ ਦਿੱਤੀ, ਉਹ ਪਾਈ ਸਭ ਨਾਲੋਂ ਸੋਹਣੀ ਤੂੰ ਲੱਗਣਾ ਵਾ। ਜਿਹੜਾ 20000 ਰੁਪਏ ਦਾ ਮੱਝ ਵੇਖ ਕੇ ਆਈ ਨਾ, ਉਹ ਨਹੀਂ ਨਾ ਤੂੰ ਮੈਨੂੰ ਲੈ ਕੇ ਦਿੱਤਾ, ਉਹ ਤਾਂ ਮੈਨੂੰ ਬੜਾ ਗੁੱਸਾ। ਓਏ ਉਹ ਵੀ ਤੈਨੂੰ ਲੈ ਦੂੰਗਾ, ਅਗਲੇ ਕਿਸੇ ਵਿਆਹ ਤੇ ਲੈ ਜਾਊਂਗਾ। ਤੂੰ ਦਿਲ ਐਵੇਂ ਨਜਾਇਜ਼ ਹੀ ਗੁੱਸੇ ਹੁੰਦੀ ਰਹਿਨੀ ਆ। ਨਜਾਇਜ਼ ਵਾਲੀ ਕਿਹੜੀ ਗੱਲ ਹੈ? ਤੇਰਾ ਦਿਲ ਬਹੁਤ ਥੋੜਾ ਵੈਸੇ ਨਾ, ਮੈਂ ਵੇਖ ਲਿਆ। 5000 ਰੁਪਏ ਤੇ ਮੈਨੂੰ ਜੁੱਤੀ ਲੈ ਕੇ ਤੇ ਦੇਤੀ। 5000 ਦੀ ਜੁੱਤੀ ਥੋੜੀ ਆ ਪਾਗਲੇ, ਆ ਮੈਂ 3000 ਰੁਪਏ ਤੈਨੂੰ 5000 ਹੀ ਲੈ ਕੇ ਦੇਣ ਆ। 2000 ਹੀ ਵਧਾਇਆ। ਉਹ ਤੂੰ ਇੱਕ ਵਾਰੀ ਸਾਡੀ ਗੱਲ ਤਾਂ ਮੰਨ, ਤੈਨੂੰ ਦਿਲ ਦੀ ਰਾਣੀ ਨਾ ਬਣਾ ਕੇ ਰੱਖੀ ਤੇ ਗੱਲ ਕਰੀ ਤੂੰ।
ਤੇਰੇ ਘਰ ਚ ਕੌਣ ਕੌਣ ਆ? ਮੇਰੇ ਘਰ ਚ ਕੌਣ ਹੋਣਾ? ਮੇਰਾ ਅੱਬਾ ਵਾ ਤੇ ਮੇਰਾ ਭਰਾ ਵਾ, ਹੋਰ ਕੌਣ ਆ? ਤੇ ਫਿਰ ਮੈਨੂੰ ਮਿਲਾਣਾ ਉਹਨਾਂ ਦੇ ਨਾਲ। ਸੱਚੀ ਤੇਰਾ ਦਿਲ ਕਰਦਾ ਉਹਨਾਂ ਨੂੰ ਮਿਲਣ ਨੂੰ? ਹਾਂ। ਲੈ, ਇਹ ਤਾਂ ਆਪਣੇ ਖੱਬੇ ਹੱਥ ਦਾ ਕੰਮ ਆ, ਜਦੋਂ ਕਵੇਂ ਉਦੋਂ ਮਿਲਾ ਦਾਂਗੇ ਤੈਨੂੰ। ਅੱਛਾ, ਤੂੰ ਟੈਨਸ਼ਨ ਹੀ ਨਾ ਲੈ, ਪਰ ਇਹ ਆ ਕੋਈ ਮੇਰੇ ਨਾਲ ਨਾਰਾਜ਼ ਨਾ ਹੋਇਆ ਕਰ। ਤੂੰ ਮੇਰੇ ਨਾਲ ਨਾਰਾਜ਼ ਹੁੰਨੀ ਮੇਰੀ ਜਾਨ ਨਿਕਲ ਜਾਂਦੀ ਹੈ। ਨਾਰਾਜ਼ ਤੈਨੂੰ ਪਤਾ ਮੇਰੀਆਂ ਖੁਆਇਸ਼ਾਂ ਪੂਰੀਆਂ ਕਰਿਆ ਕਰ, ਫਿਰ ਮੈਂ ਨਾਰਾਜ਼ ਨਹੀਂ ਹੁੰਦੀ। ਨਹੀਂ ਨਹੀਂ, ਤੇਰੀ ਖੁਆਇਸ਼ ਪੂਰੀ ਹੋ ਜਾਊਗੀ। ਕੈਸਾ ਗੜਵੀ ਵਰਗਾ ਮੂੰਹ ਆ, ਤੂੰ ਚੌਕਸ ਰਿਹਾ ਕਰ। ਆਪਣਾ ਵੇਖਿਆ ਹਾਂ ਜਿਵੇਂ ਕਾਂ ਦਾ ਪੈਰ ਹੁੰਦਾ, ਸੰਘਾੜਿਆਂ ਨੂੰ ਦਮ ਦਿੱਤਾ ਹੁੰਦਾ। ਮੈਨੂੰ ਬੜੀ ਜਲਦੀ ਤੂੰ ਕਹਿ ਦਿੰਦਾ। ਓਏ ਇਕੱਠੇ ਸ਼ੌਪਰ 'ਚ ਚਿੱਟੇ ਚਿੱਟੇ ਅਮਰੂਦ ਕੱਟੇ ਹੁੰਦੇ। ਮੈਂ ਤੈਨੂੰ ਇਹ ਕਹਿਣ ਡਿਆ ਵਾਂ ਕਿ ਤੈਨੂੰ ਮੈਂ ਇਦਾਂ ਦੀਆਂ ਸ਼ਾਮਾਂ ਲੈ ਕੇ ਦਊਂਗਾ, ਤੇਰੀ ਸੋਚ ਗੁੰਮ ਕਰ ਦੂੰਗਾ। ਜੁਲਰੀ ਤੈਨੂੰ ਅੱਛੀ ਵਾਲੀ ਲੈ ਕੇ ਦਊਂਗਾ। ਅੱਛਾ। ਹਾਂ ਲੈ, ਓਏ ਹੋਏ, ਤੈਨੂੰ ਮੈਂ ਕਿੰਨੀ ਵਾਰੀ ਕਿਹਾ ਮੇਰੇ ਤੋਂ ਦੂਰ ਹੋ ਕੇ ਰਿਹਾ ਕਰ। ਖੋਫ ਆਂਦਾ ਮੈਨੂੰ ਤੇਰੇ ਕੋਲੋਂ। ਹੁਣ ਤੈਨੂੰ ਖੌਫ ਆਉਂਦਿਆ ਮੇਰੇ ਕੋਲ? ਤੂੰ ਹੋਰ ਥੋੜੇ ਦਿਨਾਂ ਤੱਕ ਵਾ ਤੇਰਾ ਮੇਰਾ ਵਿਆਹ ਹੋ ਜਾਣਾ, ਫੇਰ ਕਾਹਦਾ ਖੌਫ ਰਹਿ ਜਾਣਾ ਵਾ? ਇਹੀ ਤੇ ਮੈਨੂੰ ਡਰ ਹੈ ਕਿ ਮੇਰੀ ਕਿਸਮਤ 'ਚ ਤੂੰ ਲਿਖਿਆ ਗਿਆ। ਕੈਸੀ ਤੇਰੀ ਹਬਸ਼ੀ ਦੀ ਬਗਲ ਵਰਗੀ ਸ਼ਕਲ ਹੈ। ਪਰਨੀਆਂ ਕਿੱਥੇ ਅਫਸੀ ਦੇਖਦੇ ਲੈਣੀ? ਮੈਂ ਕਿੱਥੇ ਵੇਖਣਾ, ਮੇਰੇ ਸਾਹਮਣੇ ਤੇ ਖੜਾ। ਅੱਛਾ, ਸਾਰੀਆਂ ਗੱਲਾਂ ਛੱਡ ਤੇ ਕੱਲ ਨਾ ਹੋਟਲ 'ਚ ਨਾ, ਸ਼ਹਿਰ ਜਿਹੜਾ ਹੋਟਲ ਨਹੀਂ ਆ, ਹਾਂਜੀ। ਉੱਥੇ ਮੈਨੂੰ ਖਾਣਾ ਖਵਾ ਤੇ ਕੱਲ 4 ਵਜੇ ਤੇ ਮੈਨੂੰ ਮਿਲਣ ਆਉਣਾ, ਠੀਕ ਹੈ? ਜ਼ਰੂਰੀ ਆ? ਲੈ, ਅੱਜ ਵੀ ਤੂੰ ਮੈਨੂੰ ਭੁੱਖਾ ਮਾਰਦਾ, ਇੱਕ ਜੁੱਤੀ ਲੈ ਕੇ ਤੇ ਮੈਨੂੰ ਨਾ ਕੋਈ ਜੂਸ ਨਾ ਕੋਈ ਖਾਣਾ ਛਾਣਾ ਨਾ ਕੁਛ। ਕੱਲ ਮੈਂ ਖਾਣਾ। ਉਹ ਮੇਰੀ ਜਾਨ, ਨਾਰਾਜ਼ ਤਾਂ ਨਾ ਹੋਇਆ ਕਰ। ਇਹ ਕਿਹੜੀ ਗੱਲ ਆ? ਖਾਣੇ ਤੈਨੂੰ ਉੱਥੋਂ ਖਾਣਾ ਖਵਾਵਾਂਗੇ ਵੀ, ਤੈਨੂੰ ਪੈਕ ਕਰਾ ਕੇ ਵੀ ਦਵਾਂਗੇ। ਹਾਂ ਹਾਂ, ਇਸੇ ਅਫਸੀ ਨੇ ਪੈਕ ਕਰਾ ਕੇ ਦੇਣਾ। ਦੇਖ ਸਹੀ ਸਾਰਾ ਕੁਝ। ਚਲੋ, ਉਹ ਤੇ ਹੁਣ ਬਰਦਾਸ਼ਤ ਕਰਨਾ ਪੈਣਾ ਨਾ। ਪਰ ਮੈਂ ਤੈਨੂੰ ਇੱਕ ਗੱਲ ਦੱਸ ਦਿੱਤੀ ਆ, ਹਾਂ, ਟਾਈਮ ਨਾ ਜ਼ਾਇਆ ਕਰੀ, ਪੂਰੇ ਟਾਈਮ ਤੇ ਮਿਲਣਾ ਮੈਨੂੰ। ਮੈਂ ਤੈਨੂੰ ਪਤਾ ਟਾਈਮ ਦੀ ਪੱਕੀ ਆ ਤੇ ਮੈਂ ਪੂਰੇ 4 ਵਜੇ ਆਈਆਂਗੀ, ਠੀਕ ਹੈ? ਅੱਲਾ ਤੇਰੀ ਖੈਰ ਕਰੇ। ਹਾਂ। ਤੇਰੇ ਟਾਈਮਾਂ ਨੇ ਮੈਨੂੰ ਇੱਥੇ ਤੱਕ ਲੈ ਆਂਦਾ ਵਾ। ਸਵੇਰ 4 ਵਜੇ ਤੈਨੂੰ ਮੈਂ ਐਸਾ ਖਾਣਾ ਖਵਾਉਣਾ ਵਾ ਕਿ ਤੂੰ ਕਹਣਾ ਅੱਜੇ ਹੀ ਵਿਆਹ ਕਰ ਲਾ ਮੇਰਾ। ਓਹੋ, ਮੁੰਡਿਆਂ ਦੀ ਸਦਕੇ ਜਾਵਾਂ। ਓਏ ਛਾਗਿਆਂ, ਓਏ ਕੀ ਰੂਪ ਕੱਢਿਆ ਈ ਓਏ। ਓਏ ਅੱਜ ਇਹਨੂੰ ਲੈ ਦੇ ਜਾਏਗਾ। ਅੱਬਾ ਜੀ, अस्सलाम वालेकुम ਅੱਬਾ ਜੀ। ਵਾਲੇਕਮ ਸਲਾਮ। ਕਿੱਥੇ ਤਿਆਰ ਹੋਈ ਫਿਰਦਾ ਤੂੰ? ਤਿਆਰ ਕਾਹਦਾ ਅੱਬਾ ਜੀ? ਬਸ ਮੇਰੇ ਕੋ ਇਸ ਘਰ ਦੇ ਸਨਾਟੇ ਨਹੀਂ ਦੇਖੇ ਜਾਂਦੇ। ਮੈਂ ਵੀ ਚਾਹੁੰਦਾ ਕਿ ਅੱਬਾ ਜੀ ਸਾਡੇ ਘਰ ਦੇ ਵਿੱਚ ਵੀ ਕੋਈ ਚੂੜੀਆਂ ਦੀ ਆਵਾਜ਼ ਆਵੇ, ਕੋਈ ਪਜ਼ੇਬਾਂ ਦੀ ਆਵਾਜ਼ ਆਵੇ ਅੱਬਾ ਜੀ। ਆ ਛੋਟੀ ਭੁੱਲ ਗਿਆ। ਹਾਂ, ਕੀ ਹੋਇਆ ਡੈਡੀ? ਕੀ ਹੋਇਆ ਛੋਟੀ ਨੂੰ? ਆ ਅੰਦਰੋਂ ਸਾਰਾ ਮਹੀਮਰਾਲ ਕੱਢ ਦੇ ਆਪਣਾ, ਮੈਂ ਤੈਨੂੰ ਦੱਸਾਂ। ਅੱਬਾ ਜੀ, ਮੈਂ ਤਾਂ ਤੁਹਾਡੇ ਕੋਲ ਦਵਾ ਲੈਣ ਵਾਸਤੇ ਆਇਆ ਸੀਗਾ। ਇਹਨੂੰ ਕੀ ਹੋਇਆ? ਜਿੰਨਾ ਮਰਜ਼ੀ ਨਹਾਈ ਆ, ਇਹਨੂੰ ਨਹੀਂ ਫਰਕ ਪੈਣਾ। ਅੱਬਾ ਇਹ ਚ ਨਾਲਾ ਸੀ, ਉਹ ਕਿਹਨੇ ਚੁੱਕਿਆ ਇੱਥੋਂ? ਉਹ ਤੁਹਾਡੀ ਮਾਂ ਕੱਢ ਕੇ ਲੈ ਗਈ ਉਹਨੇ, ਬੱਕਰੀ ਬੰਨੀ ਬਾਹਰ। ਹੈ ਪਰ ਕੁੱਤਿਆ, ਮੈਨੂੰ ਪੁੱਛੀ ਜਾਂਦਾ ਮੈਂ ਕਿੱਥੇ? ਤੁਹਾਨੂੰ ਪਤਾ ਹੋਣਾ ਚਾਹੀਦਾ ਵਾ। ਮੇਰੇ ਜਦੋਂ ਮੈਂ ਕੋਈ ਅੱਛੇ ਸੂਟ ਪਾਉਣ ਲੱਗਦਾ ਵਾ, ਮੈਨੂੰ ਲਾਜ਼ਮੀ ਨਜ਼ਰ ਲੱਗਦੀ, ਇੱਥੇ ਚੁੱਕ ਲੈਂਦਾ ਕੋਈ ਨਾ ਕੋਈ। ਨਹੀਂ, ਨਜ਼ਰ ਕੌਣ ਲਾਉਂਦਾ ਤੈਨੂੰ? ਨਜ਼ਰ ਤੈਨੂੰ ਲੱਗਣੀ ਕਿਹੜੀ ਸ਼ੈ ਨੂੰ? ਕੋਈ ਇੱਕ ਅੱਧੀ ਸ਼ਾਇਦ ਖਾ ਦੇ ਮੂੰਹ ਦੇ ਵਿੱਚ ਆਪਣੇ। ਤੂੰ ਤੁਹਾਡੇ ਨਾਮ ਮੁਰਾਦਰ ਕੇ ਵਾਲ ਪਾਏ। ਨਾਮਰਾਤ ਕੀ? ਤੈਨੂੰ ਕੀ ਪਤਾ ਤੇਰਾ ਭਰਾ ਹੀਰੋ ਲੱਗ ਰਿਹਾ ਕਿ ਨਹੀਂ? ਉਹ ਹੀਰੋ ਉਹੀ ਲੱਗ ਰਿਹਾ ਜਿੱਥੇ ਜ਼ੀਰੋ ਲਿਖਿਆ ਹੁੰਦਾ। ਅੱਬਾ ਜੀ, ਅੱਬਾ ਜੀ, ਮੇਰਾ ਨਾਲਾ ਕਿੱਥੇ ਆ? ਨਾਲੇ ਪੁੱਤ ਮੈਂ ਬਾਜ਼ਾਰੋਂ ਮੰਗਾਉਣਾ, ਮੈਂ ਨਾਲੇ ਪਾ ਕੇ ਤੇ ਸਲਵਾਰਾਂ ਤੁਹਾਡੀਆਂ ਸਾਰੀਆਂ। ਮੈਂ ਇਸ ਲਈ ਕਹਿਣਾ ਕਿਸੇ ਘਰ ਦੇ ਵਿੱਚ ਕੋਈ ਔਰਤ ਦੀ ਲੋੜ ਵਾ, ਮੈਂ ਆਪਣੀ ਜਨਾਨੀ ਲਿਆਉਂਗਾ, ਮੇਰੇ ਕੱਪੜੇ ਲੀੜੇ ਸਾਂਭ ਕੇ ਰੱਖੂਗੀ। ਨਾਮ ਰਾਦੋ, ਮੈਨੂੰ ਪਹਿਲੇ ਇਹ ਦੱਸੋ, ਤੂੰ ਵੀ ਤਿਆਰ ਹੋਈ ਫਿਰਦਾ, ਉਹ ਵੀ ਤਿਆਰ ਹੋਈ ਫਿਰਦਾ ਵਾ, ਇਹ ਚੱਲੇ ਕਿੱਥੇ ਹੋ ਤੁਸੀਂ? ਓਏ ਅੱਬਾ ਜੀ, ਮੈਂ ਤੇ ਤੁਹਾਨੂੰ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਅੱਬਾ ਜੀ। ਮੈਂ ਤੇਰੇ ਤੇ ਨਾ ਮੈਨੂੰ ਬੜਾ ਮਾਣ ਆ। ਅੱਛਾ ਜੀ। ਅਬੇ ਉਹ ਤੂੰ ਵੱਡਾ ਉਹਦਾ। ਹਾਂਜੀ ਅੱਬਾ ਜੀ, ਇਸੇ ਕਰਕੇ ਮੈਂ ਵੱਡਾ ਵਾਂ ਤੇ ਮੇਰਾ ਹੱਕ ਬਣਦਾ ਹੈ ਕਿ ਸਭ ਤੋਂ ਪਹਿਲੇ ਇਸ ਘਰ ਦਾ ਸੋਚਾਂ ਮੈਂ। ਅੱਬਾ ਜੀ, ਤੁਸੀਂ ਗੌਰ ਕੀਤੀ ਕਦੇ? ਵੇਖਿਆ ਉਹਦੀ ਗੱਲ? ਹਾਂਜੀ। ਮੈਂ ਕਹਿੰਦਾ ਸੋਚਾਂਗੇ ਇਸ ਘਰ ਦਾ। ਹਾਂਜੀ। ਇਹਨੇ ਕੀ ਸੋਚਣਾ ਅੱਬਾ ਜੀ? ਕਿਉਂ? ਕੈਸਾ ਛੋਟੀ ਸਮੋਸੀ ਵਰਗਾ ਇਹਦਾ ਮੂੰਹ ਆ। ਅੱਬਾ ਜੀ, ਇਹ ਦੇਖੋ ਤੁਹਾਡਾ ਪੁੱਤਰ, ਜਿਹਨੇ ਇਸ ਘਰ ਦੀ ਤਹਿ ਬਦਲਣੀ ਆ, ਜਿਹਨੇ ਇਸ ਨਸਲ ਨੂੰ ਵਧਾਉਣਾ ਵਾ ਅੱਗੇ, ਜਿਹਨੇ ਇਹਨੇ ਤੇਰੇ ਤੋਂ ਬਾਅਦ ਤੇ ਅੱਬਾ ਜੀ ਨੇ ਵੀ ਸੋਚ ਲਿਆ ਵੀ ਮੈਂ ਨਸਲ ਬੰਦ ਕਰ ਦੇਣੀ ਹੈ। ਕੀ ਹੋ ਗਿਆ ਤੈਨੂੰ? ਪਾਗਲ ਹੋ ਗਿਆ? ਮੈਂ ਦਰਅਸਲ ਅੱਬਾ ਜੀ ਤੁਹਾਡੇ ਨਾਲ ਇਹ ਗੱਲ ਕਰਨੀ ਸੀ ਕਿ ਅੱਬਾ ਜੀ ਮੇਰੇ ਕੋਲ ਹੁਣ ਤੁਹਾਡੀ ਤਨਖਾਹ ਨਹੀਂ ਦੇਖੀ ਜਾਂਦੀ। ਮੈਂ ਤੁਹਾਡੇ ਨਾਲ ਗੱਲ ਕਰਨੀ ਸੀ। ਕੀ ਪੁੱਤ ਮੇਰਾ ਸ਼ੇਰ? ਅੱਬਾ ਜੀ, ਮੈਂ ਅੱਜ ਤੁਹਾਡੀ ਨੌਂ ਨੂੰ ਮਿਲਣ ਵਾਸਤੇ ਜਾ ਰਿਹਾ। ਹੈ ਇਹ ਕੀ ਕਹਿ ਰਹੇ ਆ? ਅੱਬਾ ਜੀ, ਮੈਂ ਸ਼ਾਦੀ ਕਰਾਉਣ ਲੱਗਾ ਅੱਬਾ ਜੀ। ਮੇਰੇ ਕੋਲ ਤੁਹਾਡੀ ਤਨਖਾਹ ਨਹੀਂ ਦੇਖੀ ਜਾਂਦੀ। ਮੈਂ ਇਹ ਚਾਹੁੰਦਾ ਕਿ ਤੁਹਾਨੂੰ ਸਵੇਰ ਨੂੰ ਟਾਈਮ ਨਾਲ ਨਾਸ਼ਤਾ ਮਿਲੇ, ਦੁਪਹਿਰ ਨੂੰ ਰੋਟੀ ਮਿਲੇ। ਅੱਬਾ ਜੀ, ਮੈਂ ਇਸ ਕਰਕੇ ਸ਼ਾਦੀ ਕਰ ਰਿਹਾ ਤੇ ਮੈਂ ਆਪਣੀ ਮਸ਼ੂਕ ਨੂੰ ਮਿਲਣ ਜਾ ਰਿਹਾ। ਹੈ ਹਾਂ, ਉਹ ਤੂੰ ਮਸ਼ੂਕ ਰੱਖ ਲੈ। ਹਾਂ। ਤੇਰਾ ਭਲਾ ਪੈ ਗਿਆ। ਤੇਰਾ ਬੁਰਾ ਪੈ ਜੇ, ਕੀ ਹੋ ਗਿਆ ਤੈਨੂੰ? ਅੱਬਾ ਜੀ, ਇਹ ਉਹ ਤੂੰ ਆਸ਼ਕੀਆਂ ਮਸ਼ੂਕੀਆਂ ਕਰਦਾ ਫਿਰਦਾ ਕਿਉਂ? ਕਿਸੇ ਦੀ ਧੀ ਭੈਣ ਨੂੰ ਅੱਛੀਆਂ ਕਰਨਾ ਵਾ ਤੂੰ? ਇਹ ਖੋਂਬੜ ਹੀ ਨਹੀਂ ਹੈਗਾ ਆਸ਼ਕੀ ਮਸ਼ੂਕੀ ਵਾਲਾ। ਫਲ ਸਾਹਿਬ, ਤੁਹਾਡਾ ਬੇਟਾ ਜਾ ਰਿਹਾ 4 ਵਜੇ ਖਾਣਾ ਖਾਣ। 4 ਵਜੇ? ਉਹਨੇ ਮੈਨੂੰ ਪ੍ਰਪੋਜ਼ ਕਰਨਾ ਵਾ ਅੱਜ। ਤੈਨੂੰ? ਉੱਤੇ ਬੈਠ ਕੁੱਤਿਆ, ਰੰਗ ਤੇਰਾ ਜੁੱਤੀਆਂ ਖਾਣ ਵਾਲਾ ਤੇ ਤੈਨੂੰ ਪ੍ਰਪੋਜ਼ ਕਰਨਾ ਉਹਨੇ। ਮੈਂ ਉੱਥੇ ਰਹਿਣਾ ਚੁੱਪ ਕਰਕੇ। ਮੈਂ ਉਹ ਲਿਆਉਣੀ ਜਿਹੜੀ ਤੇਰੀ ਦਿਨ ਰਾਤ ਸੇਵਾ ਕਰੇ। ਪ੍ਰਪੋਜ਼ ਵਾਲਾ ਨਹੀਂ ਮੂੰਹ, ਇਹ ਤਾਂ ਫੋਸ ਵਾਲਾ ਮੂੰਹ ਆ। ਇਹ ਵੀ ਨੁਕਸਾਨ ਵਾਲਾ ਵਾ, ਵਿਆਹ ਵਾਲਾ ਨਹੀਂ, ਫੌਤਗੀ ਵਾਲਾ ਵਾ। ਗੱਲ ਹੋ ਗਿਆ ਬੇਵਕੂਫ ਬਾਈ। ਬਸ ਤੁਸੀਂ ਦੁਆ ਕਰ ਕਰਨਾ ਬਾਈ ਮੇਰੇ ਵਾਸਤੇ। ਓਏ 2 ਹੱਥ ਪਿੰਨੀਆਂ ਨੂੰ ਲਾ ਓਏ। 1 2 ਅੱਬਾ ਜੀ ਦੁਆ ਕਰਨਾ। ਓਏ ਆ ਕਿਹੜੇ 2 ਹੱਥ ਲਾਏ ਕੁੱਤਿਆ? ਬਾਈ ਤੂੰ 5 ਮਿੰਟ ਐ ਕਰਕੇ ਕੁੱਟਣਾ ਵਾ। ਅੱਛਾ, ਐ ਕਰ ਅੱਜ ਹਰਾਮ ਹੋਈ ਜਾਣਾ ਕਾਲੇ ਦਾ ਤੂੰ ਵੀ। ਆਪੀ ਤਾਂ ਕਹਿਣ ਦਿਓ ਕਿ 2 ਹੱਥ ਲਾ ਮੈਂ ਲਾ ਤੇ। ਹੁਣ ਪਿਓ ਦਾ ਸੋਚਿਓ। ਪਿਓ ਕੀ ਹੋਇਆ ਪਿਓ ਨੂੰ? ਵਿਆਹ ਕਰੋ ਮੇਰਾ, ਕਿਤੇ ਜਵਾਨੀ ਨੂੰ ਮੇਰੀ ਨੂੰ ਅੱਗ ਲਾਉਣਾ ਤੁਸੀਂ।
ਅੱਪਾ ਜੀ ਵਿਆਹ ਕੀ ਕਰਨਾ ਤੁਹਾਡਾ? ਆ ਕੋਲ ਤੁਹਾਡੇ ਨਲਕਾ ਲਵਾਤਾ, ਜਦੋਂ ਤੁਹਾਨੂੰ ਤਲਖੀ ਲੱਗੇ ਉੱਤੇ ਪਾਣੀ ਪਾ ਲਓ ਆਪਣੇ। ਉੱਠੋ ਕੁੱਤਿਆ, ਉੱਜਦਾ ਕਰਨਿਆ ਤੂੰ ਸਾਨੂੰ ਹੈ। ਤੁਹਾਡੀ ਬਾਪ ਦੀ ਯਾਦ ਆਉਂਦੀ ਆ। ਆਉਣੀ ਵੀ ਚਾਹੀਦੀ ਆ ਭਾਈ, ਤੁਸੀਂ ਉਹਦੇ ਨਾਲ ਜ਼ਿੰਦਗੀ ਗੁਜ਼ਾਰੀ ਆ, ਤੋਹਫੇ ਲੈ ਉਹਦੇ ਕਦੀ ਕੋਲ। ਮੇਰੇ ਤੋਂ ਵਾਕਈ ਸੀ ਉਹਦੀ। ਉਹਨੇ ਮੈਨੂੰ ਕੋਲ ਬੈਣਾ ਔਰ ਕਿਹਾ ਮੈਨੂੰ ਪੁੱਛਣੀ ਦੱਸਣੀ। ਕੀ ਪੁੱਛਦੀ ਸੀ ਮੈਨੂੰ ਦੱਸੋ, ਕੀ ਪੁੱਛਦੀ ਸੀ ਹੁਣ ਤੁਹਾਡੇ? ਕਿੱਥੇ ਮੈਨੂੰ ਕੋਈ ਭਾਗਾਂ ਨਹੀਂ ਮਿਲੇਗੀ। ਅੱਬਾ ਜੀ ਵਾਲੀ ਅੱਬਾ ਜੀ ਨਾ ਮੇਰਾ ਰਹੋ। ਵਿਆਹ ਕਰੋ, ਇਹ ਕੁੱਤਿਓ ਆਪਣਾ ਸੋਚਣ ਦੇ ਤੁਸੀਂ। ਅੱਪਾ ਜੀ ਤੁਸੀਂ ਵਿਆਹ ਕਰਾਉਂਦੇ, ਤੁਸੀਂ ਕੀ ਕਰਨਾ ਵਿਆਹ ਕਰਾ ਕੇ? ਔਰਤ ਹੀ ਚਾਹੀਦੀ ਹੈ ਨਾ। ਮੈਂ ਵਿਆਹ ਕਰਾਉਣਾ ਅੱਪਾ ਜੀ, ਘਰ ਦੇ ਵਿੱਚ ਰੋਟੀ ਪੱਕਣ ਵਾਲੀ ਤਾਂ ਹੋਵੇ। ਓਏ ਤੂੰ ਪਹਿਲਾਂ ਆ ਢਾ, ਏਦਾਂ ਵਾਲ ਸਹੀ ਲੱਗਦੇ, ਬਾਹਰ ਕਦੋਂ ਤੂੰ ਡਰਾਉਣਾ ਜਿਹਾ ਲੱਗਣ ਡਿਆ ਭਾਈ ਮੈਨੂੰ। ਤੂੰ ਇੱਥੋਂ ਲਾ ਤੂੰ ਤਾਂ ਮੈਨੂੰ ਆ ਨਾਲ ਲਾ ਆ ਕੇ ਤੁਹਾਡੀ ਲੜਾਈ ਮਤੋਂ ਨੂੰ ਕੁੱਤਿਓ ਮੈਂ ਕਹਿੰਦਾ ਮੈਂ ਵਿਆਹ ਕਰਾਂ, ਤੁਹਾਨੂੰ ਮਾਂ ਲਿਆ ਹੁਣ। ਅੱਬਾ ਜੀ ਮੈਂ ਇਸੇ ਗੱਲ ਦੀ ਟੈਨਸ਼ਨ ਲਈ, ਯਕੀਨ ਮੈਨੂੰ ਹਾਲ ਮੈਂ ਤੈਨੂੰ ਚਾਹੁੰਦਾ ਵਾ ਤੈਨੂੰ ਮਾਂ ਲਿਆ ਲਵਾਂ। ਓਏ ਮਾਂ ਨਾਲ ਲਿਆ ਕੇ ਦੇ, ਇਸ ਘਰ ਦੇ ਵਿੱਚ ਗਾਂ ਲਿਆ ਕੇ ਦੇ, 10 ਕਿਲੋ ਸਵੇਰੇ ਦੁੱਧ ਹੋਵੇ, 10 ਕਿਲੋ ਸ਼ਾਮ ਨੂੰ ਹੋਵੇ, ਦਿਹਾੜੀਆਂ ਲਾਈ। ਉਸ ਤੋਂ ਬਾਅਦ ਇੱਕ ਨੌ ਲਿਆ ਜਿਹੜੀ ਦੁੱਧ ਪਿਆਵੇ ਤੈਨੂੰ ਵੀ, ਇਹਨੂੰ ਵੀ, ਮੈਨੂੰ ਵੀ। ਰਾਤ ਲਿਆਉਣੀ ਕੀ, ਮੈਂ ਚੱਲਾਂ ਪੈਸਾ ਲੈਣ ਵਾਸਤੇ। ਕੀ ਹੋ ਗਿਆ ਯਾਰ ਤੁਹਾਨੂੰ? ਮੈਂ ਚੱਲਾਂ ਵਾਂ, ਬਸ ਮੇਰਾ ਟਾਈਮ ਬੜਿਆ, ਮੇਰਾ ਪੂਰਾ ਬਸ ਐਗਜ਼ੈਕਟ ਟਾਈਮ ਹੋ ਮੈਨੂੰ ਗਿਆ। ਮਾਰ ਦਿਓ, ਮੈਨੂੰ ਮਾਰ ਦਿਓ ਮੈਨੂੰ ਮੇਰੇ। ਅਸੀਂ ਜ਼ਰੂਰ ਮਾਰਨਾ ਡੈਡੀ, ਤੁਸੀਂ 8:30 ਗੰਦੇ ਕਰਾਓ। 1 ਮਿੰਟ ਇੰਤਜ਼ਾਰ ਕਰੋ ਜ਼ਰਾ, ਮੈਨੂੰ ਫੋਨ 1 ਮਿੰਟ ਸੁਣ ਲੈਂਦੇ ਹੋ ਅਬੂ। ਓਏ ਮੈਂ ਸਦਕੇ ਯਾਰ ਮੈਨੂੰ ਜਾਵਾਂ, ਨਾਲਾ ਅੱਗੋਂ ਤੁਹਾਡੀ ਨੌਂ ਦਾ ਫੋਨ ਆ ਗਿਆ ਅਬੂ। ਓਏ ਇੱਕ ਮਿੰਟ ਅੱਬਾ ਜੀ, ਇੱਕ ਮਿੰਟ। ਹੈਲੋ, ਹਾਂ ਜਾਨੂ ਮੈਂ ਆਪਣੇ ਘਰ ਹੀ ਹਾਂ। ਹਾਂ ਮੇਰੇ ਅੱਬੂ ਵੀ ਮੇਰੇ ਕੋਲ ਬੈਠੇ ਆ, ਕਿ ਮੇਰਾ ਭਰਾ ਵਾ ਉਹ ਵੀ ਕੋਲ ਹੀ ਬੈਠਾ। ਮੈਂ ਉਹਨਾਂ ਨੂੰ ਦੱਸ ਦਿੱਤਾ ਵਾ ਕਿ ਅਸੀਂ ਨਵੀਂ ਜ਼ਿੰਦਗੀ ਸ਼ੁਰੂ ਕਰਨ ਲੱਗੇ ਆ। ਮੈਂ ਤੁਹਾਡੇ ਵਾਸਤੇ ਨੌ ਲੈ ਕੇ ਆਉਣ ਲੱਗਾ ਵਾਂ। ਹਾਂਜੀ। ਘਰੋਂ ਕਿਤੇ ਨਿਕਲਦੇ ਨਹੀਂ ਆਏ? ਨਹੀਂ ਤੁਸੀਂ, ਨਹੀਂ ਮੈਂ ਤਾਂ ਇਹ ਘਰ ਹੀ ਆ। ਤੁਸੀਂ ਇੱਧਰ ਨਾ ਆਣਾ, ਇੱਧਰ ਬਾਰਿਸ਼ ਹੋ ਰਹੀ ਹੈ। ਤੁਸੀਂ ਆਪਣੀ ਲੋਕੇਸ਼ਨ ਭੇਜੋ, ਮੈਂ ਆ ਰਹੀ ਹਾਂ। ਓਏ ਘਰ ਆਉਣਾ। ਅੱਛਾ ਚਲ ਮੈਂ ਤੈਨੂੰ ਲੋਕੇਸ਼ਨ ਸੈਂਡ ਕਰਦਾ ਵਾਂ ਤੇ ਤੂੰ ਆ ਜਾ, ਘਰ ਹੀ ਆ ਜਾ, ਫੇ ਆ ਜਾ। ਅੱਬਾ ਜੀ ਮੁਬਾਰਕ ਹੋਵੇ ਤੁਹਾਨੂੰ। ਉਹ ਪਹਿਲੀ ਵਾਰੀ ਇਸ ਘਰ ਦੇ ਵਿੱਚ ਔਰਤ ਪੈਰ ਪਾਉਣ ਲੱਗੀ ਹੈ ਬਾਜੀ। ਬੱਚਾ ਦਵਾ ਕਰੋ ਲਾ ਕਰੇ ਤੁਹਾਡੀ ਮਾਂ ਜੇ ਪੁੱਤ। ਉਹ ਨਹੀਂ ਅੱਬਾ ਜੀ, ਮਾਂ ਨੇ ਤੁਹਾਡੀ ਨੌ ਆ ਰਹੀ ਹੈ। ਆ ਕੁੱਤੇ ਮੈਂ ਮਾਰਦਾ, ਮੈਨੂੰ ਮਾਰ ਦੇ ਓ ਯਾਰ ਤੁਹਾਡੀ ਮਾਰ ਦਿਓ ਮੈਨੂੰ ਮਾਰ ਦਿਓ ਇੱਥੇ। ਤੁਸੀਂ ਆਪ ਟਾਈਮ ਦਿਓਗੇ ਤਾਂ ਅਸੀਂ ਮਾਰਾਂਗੇ। ਤੁਸੀਂ ਤੇ ਆਪ ਹੀ ਆਪਣੇ ਸਾਡੇ ਤੋਂ ਬਹੁਤੀ ਜੰਨਾ ਮਾਰ ਲੈਂਦੇ। ਜੀ ਲੋਕ ਛੱਡਣਗੇ। ਐ ਮੈਂ ਲੋਕੇਸ਼ਨ ਸੈਂਡ ਕਰ ਦਿੱਤੀ ਅੱਬਾ ਜੀ, ਘਰ ਦੀਆਂ ਤਿਆਰੀਆਂ ਕਰ ਲਓ। ਤੇ ਤੂੰ ਬਲਕਿ ਏਦਾਂ ਕਰ, ਤੂੰ ਨਾਲ ਦੇ ਚਲੇ ਜਾ। ਅਸੀਂ ਕਹਿੰਦਾਂਗੇ ਕਿ ਇਹਨਾਂ ਦਾ ਮੁੰਡਾ ਵਾ। ਵਜਾ ਹਾਂ ਵਜ੍ਹਾ ਕੀ? ਮੈਨੂੰ ਇਹ ਤੂੰ ਨਹੀਂ ਨਾ ਨਜ਼ਰ ਆਈਆਂ ਲੋਕ। ਓ ਯਾਰ 4 ਵਜੇ ਮੈਂ ਆਪਣੇ ਮਸ਼ੂਕ ਨੂੰ ਮਿਲਣ ਜਾਣਾ, ਉਹ ਮੇਰਾ ਇੰਤਜ਼ਾਰ ਕਰਨ ਨਹੀਂ, ਦਿਲ ਕਰੇ ਅਗਲੀ ਬਲੇਡ ਮਾਰ। ਯਾਰ ਲਾਈਏ ਤੂੰ ਮੇਰੇ ਸਾਹਮਣੇ ਮਸ਼ੂਕਾਂ ਦਾ ਨਾਂ ਲਈ ਅੱਬਾ ਜੀ ਮੈਂ ਨੋ ਮੈਨੂੰ ਅੱਗ ਲਾ ਦੇ ਕੁੱਤੇ ਮੈਨੂੰ ਮਾਰ ਦਿਓ। ਅੱਬਾ ਜੀ ਜੇ ਮੈਂ 4 ਵਜੇ ਨਾ ਗਿਆ ਉਹਨੇ ਆਪਣੇ ਬਲੇਡ ਮਾਰ ਲੈਣਾ ਵਾ। ਮੈਨੂੰ ਇਹ ਟੈਨਸ਼ਨ ਬਣੀ ਆ, ਖੁਦਕੁਸ਼ੀ ਕਰ ਲੂ ਫਾਇਦਾ ਤੇਰੇ ਅੱਛਾ ਜੀ, ਉਹਨੂੰ ਕਰ ਲੈਣ ਦੇ, ਉਹਦਾ ਸ਼ਕਲ ਦੇਖੀ। ਮੈਂ ਹੈਰਾਨ ਐ, ਇਸ ਘਰ ਦੇ ਵਿੱਚੋਂ 3 ਜਾਣੇ, ਇੱਕ ਬੰਦਾ ਧੋਤੀ ਬੰਦਾ, ਇੱਕ ਡੋਲਰ ਬੰਦਾ, ਫੇਰ ਨਾਲਾ ਗਵਾਚਾ ਮੇਰਾ। ਅੱਬਾ ਜੀ ਮੇਰੀ ਗੱਲ ਸੁਣੋ, ਮੈਂ ਸਾਰੇ ਘਰ ਦੀ ਤਿਆਰੀ ਕਰਤੀ ਤੇ ਇੱਥੇ ਮੈਂ ਇੱਕ ਟੇਬਲ ਰੱਖਣਾ ਵਾ, ਉੱਤੇ ਚਾਹ ਔਰ ਬਿਸਕੁਟ ਉਹਨੂੰ ਪਿਲਾਉਣਾ ਵਾ। ਤੇ ਉਹਨੂੰ ਕੁੜੀ ਨੂੰ ਤੂੰ ਕਹਿਣਾ ਕਿ ਮੇਰਾ ਪੁੱਤਰ ਬਹੁਤ ਅੱਛਾ ਵਾ, ਲਾਇਕ ਆ ਪੁੱਤਰ। ਅੱਛਾ ਹਾਂ ਕਹਿੰਦਾ ਬਹੁਤ ਅੱਛਾ ਪੁੱਤਰ ਵਾ ਮੇਰਾ, ਕੈਸਾ ਫੀਟਰ ਤੇ ਨਿੱਪਲ ਵਰਗਾ ਉਹਦਾ ਮੂੰਹ ਆ। ਇਹ ਵੀ ਨਾਲ ਆਦਮੀ ਕਹਿਣਾ। ਪਹਿਲਾਂ ਇਹ ਸੋਚੀਦਾ ਨਾ ਘਰ 'ਚ ਛੋਟਾ ਮੈਂ ਵਾ, ਉਹ ਤਾਂ ਛੋਟੇ ਦਾ ਵਿਆਹ ਸੋਚ, ਜ਼ਿੰਦਗੀ ਬਣਾ ਆਪਣੀ। ਅੱਛਾ ਜੀ, ਹਾਂਜੀ ਅੱਬਾ ਜੀ ਨੇ ਵੀ ਆਪਣੇ ਵੱਡੇ ਭਰਾ ਦਾ ਹੱਕ ਖਾਦਾ ਵਾ, ਮੈਂ ਵੀ ਤੇਰਾ ਹੱਕ ਖਾਣਾ ਵਾ। ਸਾਡੇ 'ਚ ਛੋਟਿਆਂ ਨੂੰ ਕੋਈ ਸ਼ਾਇਦ ਦੇਣ ਦੀ ਇਜਾਜ਼ਤ ਨਹੀਂ ਹੈ। ਬਾਰਾ ਅੱਬਾ ਜੀ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲਓ, ਇਸ ਘਰ ਦੇ ਵਿੱਚ ਪਹਿਲੋਂ ਵੋਟੀ ਮੇਰੀ ਆਊਗੀ, ਹੋਰ ਕਿਸੇ ਦੀ ਆਊਗੀ, ਵਰਨਾ ਲਾਸ਼ਾਂ ਹੀ ਵਿਛਣਗੀਆਂ। ਅੱਬਾ ਸੋਟੀ ਕੋਲੋਂ ਕੰਮ ਲੈ ਲੈ, ਤੇ ਕਿਉਂ ਨਹੀਂ ਮਾਰਦਾ ਇਹਦੇ ਸੋਟੀ? ਓਏ ਕੁੱਤੇ ਚੱਲ ਕੇ ਨਾ ਮੁੜ ਜਾ। ਉਹ ਬਾਜੀ ਅਸੀਂ ਜਵਾਨ ਵਾ, ਸਾਡੇ ਤੇ ਰੂਪ ਚੜਿਆ। ਜਵਾਨ ਤੇ ਮੈਂ ਬੁੱਢਾ ਹੋ ਗਿਆ ਵਾ। ਉਹ ਤੂੰ ਜਵਾਨ ਨਹੀਂ, ਤੂੰ ਸੜਿਆ ਹੋਇਆ ਵਾ। ਜੋ ਮਰਜ਼ੀ ਆ, ਪਰ ਸ਼ਾਦੀ ਪਹਿਲੋਂ ਮੇਰੀ ਹੋਈ, ਤੇ ਕੋਈ ਟੇਬਲ ਟੂਬਲ ਨਾ ਕੱਪੜਾ ਹੁਣ ਨਾ ਕਾਹੂ ਨੂੰ। ਕਾਲੇ ਤੇ ਇਸ ਘਰ ਦੇ ਵਿੱਚ ਮੈਂ ਲਾਸ਼ਾਂ ਵਿਛਾ ਦੇਣਾ, ਮੈਂ ਤੁਹਾਨੂੰ ਦੱਸ ਦਵਾਂ। ਲੋਕੇਸ਼ਨ ਤੇ ਇਹੀ ਲੱਗ ਰਹੀ ਹੈ, ਇਹੀ ਆ। ਉਹ ਜਾ ਚਲੇ ਜਾ, ਮੂੰਹ ਲਕੋਲਾ ਇੱਥੋਂ ਜਾ, ਚਲੇ ਜਾ। ਵਜਾ ਇੱਥੇ ਮੇਰਾ ਹੀ ਵਿਆਹ ਹੋਣਾ ਪਹਿਲੋਂ। ਕਾਲੇ ਤੈਨੂੰ ਮੈਂ ਕਿੰਨੀ ਵਾਰੀ ਕਹਿੰਦਾ ਕੁੱਤਿਆ ਨਾ ਬੋਲਿਆ ਕਰ ਉੱਚੀ। ਉਹ ਤੇਰਾ ਵਿਆਹ ਮੈਂ ਪੂਰੇ ਸ਼ਗਨਾਂ ਨਾਲ ਕਰਨਾ ਵਾ, ਉਹਨੂੰ ਕਰਨ ਦੇ। ਚਲੋ ਦਰਵਾਜ਼ਾ ਖੜਕਾਉਂਦੇ ਆ, ਪਤਾ ਚੱਲ ਹੀ ਜਾਂਦਾ। ਦਰਵਾਜ਼ਾ ਅੱਬਾ ਜੀ, ਦਰਵਾਜ਼ਾ ਖੜਕਿਆ। ਮੈਨੂੰ ਲੱਗਦਾ ਤੁਹਾਡੀ ਨੌ ਆ ਗਈ ਅੱਬਾ ਜੀ। ਅੱਬਾ ਜੀ ਨੌ ਆ ਗਈ ਤੁਹਾਡੀ। ਓਏ ਹਾਏ, ਦਰਵਾਜ਼ਾ ਤੇ ਆਪ ਹੀ ਖੁੱਲਾ ਹੈ, ਇਹੀ ਹੈ। ਅੱਬੂ ਜੀ ਉਹੀ ਆ, ਅੱਬੂ ਜੀ ਉਹੀ ਆ। ਮੌਕੇ ਦੇ ਆਉਣ ਦੇ ਉਹ ਕੁੱਤਿਓ ਅੱਬਾ ਜੀ ਆ ਗਈ, ਵਾਪਸ ਹੀ ਨਾ ਮੁੜ ਜਾ। ਅੱਬਾ ਜੀ ਆ ਗਈ, ਅੱਬਾ ਜੀ। ਓਏ ਯਾਰ ਲਾਈਏ ਜੁੱਤੀ ਤੇ ਜੜੀ। अस्सलाम वालेकुम। ਵਾਲੇਕੁਮ ਸਲਾਮ, ਵਾਲੇਕੁਮ ਸਲਾਮ। ਅੱਬਾ ਜੀ ਨੇ ਇਧਰ ਅੱਬਾ ਜੀ ਉਹ ਧੀ ਧਿਆਣੀ ਹੈ, ਸਿਰ ਤੇ ਪਿਆਰ ਦੇਈਦਾ ਹੁੰਦਾ। ਤੁਸੀਂ ਤਾਂ ਡਾਇਰੈਕਟ ਹੱਥ ਬਣਾਉਂਦਾ ਹਾਂ ਪਿਆਰ ਦੇ। ਮੇਰੇ ਥੱਲੇ ਹੱਥ ਮੈਨੂੰ ਆਉਂਦਾ ਕਰਨਾ। ਅੱਬਾ ਜੀ ਫਿਰ ਤੁਸੀਂ ਆਉਂਦੇ ਹੱਥ ਕਿਉਂ ਮਿਲਾਇਆ? ਜਿਉਂਦੀ ਰਹਿ, ਇੱਥੇ ਬੈਠੋ, ਇੱਥੇ ਬੈਠੋ। ਇਹ ਮੇਰੇ ਆਪ ਰੱਖੋ, ਇਹ ਮੇਰੇ ਵਾਲਿਦ ਸਾਹਿਬ ਨੇ। ਇਹ ਮੁੰਡਾ ਸਾਡੇ ਘਰ ਕੱਪੜੇ ਧੋਂਦਾ ਵਾ। इमली तू ਸੁਬਾ ਤੂੰ ਉਹ ਤੇਰਾ ਦੋਰ ਫਿੱਟੇ ਮੂੰਹ, ਤੂੰ ਨਹੀਂ ਪਤਾ ਜਾਣਦਾ? ਉਹ ਮੇਰੀ ਮਸ਼ੂਕ ਆ। ਤੁਸੀਂ ਦੋਵੇਂ ਭਰਾ ਹੋ? ਆਹੋ ਭਰਾ ਹੀ ਸੀ, ਪਰ ਮੈਨੂੰ ਲੱਗਦਾ ਹੁਣ ਨਹੀਂ ਹੈ। ਅੱਛਾ
ਓਹੋ ਇਹ ਕਿੱਥੇ ਫਸ ਗਈ ਮੈਂ, ਮੈਨੂੰ ਨਹੀਂ ਸੀ ਪਤਾ ਇਹਦਾ ਮੇਰਾ ਭਰਾ। ਚੱਲ ਇਹ ਵੀ ਰੌਲਾ ਮੁੱਕ ਹੀ ਗਿਆ ਕਿ ਤੂੰ ਆਪਣੀ ਸ਼ਾਦੀ ਦੀ ਗੱਲ ਆਪ ਕਰਨ ਲੱਗ ਗਈ। ਮੈਂ ਤੈਨੂੰ ਆਪ ਦੱਸਣਾ ਚਾਹੁੰਦਾ ਸੀ ਕਿ ਇਹ ਮੇਰਾ ਵੱਡਾ ਭਾਈ ਆ, ਇਹ ਮੇਰੇ ਵਾਲਦ ਸਾਹਿਬ ਨੇ ਇਹ ਮੇਰਾ ਤੇ ਛੋਟਾ ਮੇਰਾ ਨਾਲਾ ਗਵਾਚਾ ਵਾ। ਬਸ ਸਮਝ ਲੈ। ਸ਼ਰਮ ਨਹੀਂ ਆਉਂਦੀ ਆਪਣੀ ਭਰਜਾਈ ਦੇ ਬਾਰੇ ਕਿੱਦਾਂ ਦੇ ਲਫ਼ਜ਼ ਬੋਲ ਰਿਹਾ। ਉਹ ਕਿਹੜੀ ਭਰਜਾਈ, ਤੈਨੂੰ ਨਹੀਂ ਸ਼ਰਮ ਆਉਂਦੀ ਆਪਣੀ ਭਾਬੀ ਦੇ ਬਾਰੇ ਕੀ ਸੋਚਣ ਡਿਆ ਤੂੰ? ਮੈਂ ਤੇਰੇ ਟੱਕਰ ਮਾਰ ਰਹੀ ਆ ਓਏ, ਮੈਂ ਤੇਰੇ ਟੱਕਰ ਮਾਰ ਰਹੀ ਆ। ਉਹ ਖਬਰ ਕੁੱਤਿਓ, ਤੁਹਾਡੇ ਮੇਰੇ ਹੁੰਦੇ ਬੋਲੀ ਜਾਣ ਦੇ ਤੁਸੀਂ। ਅੱਬਾ ਜੀ ਮੈਂ ਹੀ ਤਾਂ ਦੱਸਣਾ ਚਾਹੁੰਦਾ ਸੀ ਕਿ 4 ਵਜੇ ਮੈਂ ਤਿਆਰ ਹੋ ਕੇ ਇਹਨੂੰ ਮਿਲਣ ਜਾਣਾ ਵਾ। ਇਹਨੂੰ ਮਿਲ ਜਾ ਸੀ ਅੱਬਾ ਜੀ, ਇਹਨੇ ਮੈਂ ਤੁਹਾਨੂੰ ਦੱਸਿਆ ਸੀ 4 ਵਜੇ ਇਹਨੇ ਜਾਣਾ, 2 ਵਜੇ ਤਾਂ ਮੇਰਾ ਟਾਈਮ ਬਣਿਆ ਸੀ, 2 ਵਜੇ ਅਗਲੀ ਆਪ ਆ ਗਈ ਮਿਲਣ ਤੁਹਾਨੂੰ ਵਾਸਤੇ। ਮੈਂ ਕਿਹਾ ਨਹੀਂ ਸੀ ਕਿ ਇਹਦੇ ਖਾਪਾ ਦਾ ਸ਼ਰਾਦਾ ਮੈਂ ਉਹਨੇ ਮੈਨੂੰ ਆਪ ਸੱਦਿਆ ਵਾ। ਅੱਬਾ ਜੀ ਉਹ ਤਾਂ ਸੌਂਦੀ ਇਹਨਾਂ ਨੂੰ ਖਾਪ ਕਿਹੜੇ ਟਾਈਮ ਆ ਗਏ। ਅੱਬਾ ਜੀ ਤੈਨੂੰ ਕੀ ਪਤਾ ਸੌਂਦੀ ਕਿ ਨਹੀਂ, ਤੂੰ ਸਰਾਣਾ ਵਾ ਉਹਦਾ। ਉਹ ਚੁੱਪ ਹੈ ਕੁੱਤਿਓ, ਬੋਲੀ ਜਾਂਦਾ ਮੇਰੀ ਆ ਮੇਰੀ ਆ ਮੇਰੀ। ਉਹ ਕੁੜੀਏ ਹਾਂਜੀ ਆ ਤੈਨੂੰ ਇਹਨਾਂ ਦੋਨੇ ਕਿਹੜਾ ਪਸੰਦ ਆ? ਮੈਨੂੰ ਤੇ ਕੋਈ ਵੀ ਨਹੀਂ ਪਸੰਦ ਇਹਨਾਂ ਦੋਵਾਂ ਚੋਂ। ਚੰਗਾ ਤੈਨੂੰ ਕੋਈ ਵੀ ਨਹੀਂ ਪਸੰਦ, ਫਿਰ ਤੈਨੂੰ ਕੌਣ ਪਸੰਦ ਆ? ਮੈਨੂੰ ਤੇ ਤੁਸੀਂ ਪਸੰਦ ਹੋ। ਹੈ ਉਹ ਇਹਨਾਂ ਨੂੰ ਪਸੰਦ ਕਰੀ ਜਾਣੇ ਨੇ, ਤੇ ਜਿਨ੍ਹਾਂ ਨੇ ਜੰਮਿਆ ਉਹਨਾਂ ਨੇ ਪਸੰਦ ਨਹੀਂ ਕੀਤਾ, ਇੱਥੇ ਤੂੰ ਆਓ। ਪਸੰਦ ਕਰ ਰਿਹਾ। ਮਾਸ਼ਾਅੱਲਾ। ਅੱਬਾ ਜੀ, ਇੱਥੇ ਕੀ ਹੋਇਆ? ਪੈਲਸ ਹੈਗਾ? ਹਾਂਜੀ ਤੁਹਾਨੂੰ ਲੋਡ ਪੈਕੇਜ ਤੇ ਲਵਾ ਕੇ ਦਈਏ। ਇਹ ਪੈਕੇਜ ਖਿੱਚ ਲੈਂਦਾ ਨਹੀਂ ਪੈਕੇਜ ਹੈ। ਉਹ ਅੱਬਾ ਜੀ ਕੋਈ ਅਕਲ ਨੂੰ ਹੱਥ ਮਾਰੋ ਅੱਬਾ ਜੀ। ਓਏ ਅੱਬਾ ਜੀ ਨਾਲ ਗੱਲਾਂ ਹੱਥ ਨਾ ਮਰਵਾ, ਉਹਨੂੰ ਮਰਵਾ ਜਿਹੜੀ ਸਿਆਪਾ ਕਰਾਉਣ ਡਈ। ਓਏ ਕੁੱਤਿਓ, ਤੁਹਾਡੀ ਮਾਂ ਆ ਗਈ ਹੈ ਪਿੱਛੇ ਹਟ ਜਾਓ। ਸਾਡੀ ਮਾਂ ਇਦਾਂ ਦੀ ਸੀ। ਆ ਤੇਰਾ ਨਿੱਕਾ ਇਮਲੀ ਆ, ਆ ਤੇਰਾ ਵੱਡਾ ਆਲੂ ਰਾਸ਼ਤਾ, ਬੁਖਾਰਾ ਵਾ। ਆ ਵੀ ਉਹ ਇਮਲੀ ਤੇ ਆਲੂ ਬੁਖਾਰਾ ਹੀ ਹੋਇਆ ਆ ਵਾ ਜੀ। ਤੇਰਾ ਛੋਟਾ ਪੁੱਤ, ਤੇਰਾ ਵੱਡਾ ਪੁੱਤ ਆ। ਓਏ ਅੱਬਾ ਜੀ ਅਸੀਂ ਪੁੱਤਨੀਆਂ ਨੇ ਅੱਬਾ ਜੀ ਜਿਹੜਾ ਉਹ ਪੁੱਤਾਂ ਵਾਲਾ ਮੂੰਹ ਨਹੀਂ ਹੈਗਾ, ਲਾੜੇ ਵਾਲਾ ਮੂੰਹ ਆ। ਇਹ ਜਿਹੜਾ ਸੂਟ ਇਹਨੇ ਪਾਇਆ ਮੈਂ ਇਹਨੂੰ ਗਿਫਟ ਦਿੱਤਾ ਅੱਬਾ ਜੀ, ਮੈਨੂੰ ਹਾਏ gift ਲਾ ਦਿੱਤਾ। ਅੱਬਾ ਜੀ ਦੀ ਜੁੱਤੀ ਪਾਈ ਫਿਰਦੀ ਆ, ਹਲੇ ਥੋੜੇ ਦਿਨ ਹੋਏ ਆ। ਓਏ ਤੇ ਮਾਂ ਪਿਓ ਨੂੰ ਚੀਜ਼ਾਂ ਚਾਹੀਦੀਆਂ, ਕੁੱਤੇ ਉਹ ਘਟਾਣੀਆਂ ਹਰਾਮ ਜਾਣ ਦੀਆਂ। ਨਹੀਂ ਮੈਂ ਖੁਦ ਖਰੀਦੀ ਹੈ, ਝੂਠ ਬੋਲਣ ਦੇ ਦੋਨੋਂ। ਖੁਦ ਓਏ ਮੈਂ ਤੇ ਇਹਨਾਂ ਨੂੰ ਉਹ ਜਾਣਦੀ ਤੁਹਾਨੂੰ ਸ਼ਰਮ ਨਹੀਂ, ਕੁੱਤੇ ਤੁਹਾਡੀ ਮਾਂ ਇਹ ਫਫਾ ਕੁੱਟਣੀ ਏ, ਇਹ ਦੁਕਾਨਾਂ ਦੇ ਦੁਕਾਨਾਂ ਲੁੱਟਣ ਵਾਲੀ ਲੈ ਏ। ਕੇ ਦੇਣ ਵਾਲੀ। ਆ ਵਿੱਚ ਨਹੀਂ ਬੋਲਣਾ ਓਏ, ਉਹਦੇ ਨਾਲ ਗੱਲ ਕਰਨ ਦਿਓ ਮੈਨੂੰ। ਕੁੱਤਿਓ ਮੈਂ ਕਿਹਾ ਜੀ ਮੁਹਤਰਮਾ, ਹਾਂਜੀ ਤੁਹਾਡੀ ਸ਼ਾਦੀ ਪਹਿਲੇ ਹੋਈ? ਤੁਹਾਨੂੰ ਕਿਹਨੇ ਕਿਹਾ? ਮੈਂ ਤੇ ਬੇਵਾ। ਮੈਂ 16 ਸਾਲ ਦੀ ਸੀ ਜਦੋਂ ਮੇਰੀ ਸ਼ਾਦੀ ਹੋਈ। ਅੱਛਾ ਹਾਂਜੀ ਤੇ ਫਿਰ 8-10 ਦਫਾ ਤਾਂ ਵੈਸੇ ਮੇਰੀ ਸ਼ਾਦੀ ਹੋ ਗਈ। ਉਹ ਜਦੋਂ ਸ਼ਾਦੀ ਹੁੰਦੀ ਹੈ ਨਾ ਬੰਦਾ ਹੀ ਮਰ ਜਾਂਦਾ। ਭਰਾਵਾ ਆ ਤਾਂ ਸੁਣਿਆ ਸੀ ਕਿ ਨਹਿਰ ਹਰ ਸਾਲ ਬੰਦਾ ਲੈਂਦੀ ਆ, ਹਾਂ ਆ ਨਹੀਂ ਸੀ ਸੁਣਿਆ ਕਿ ਇਹ ਵੀ। ਨਹੀਂ ਤੁਹਾਡੇ ਵਾਕਈ 9 ਜਿਹੜੇ ਬੰਦੇ ਮਰ ਗਏ। ਹਾਂਜੀ ਹਾਂਜੀ ਤੁਸੀਂ ਮੈਨੂੰ ਦੱਸਦੇ ਤਾਂ ਸਹੀ ਵੀ ਮੈਂ ਤੁਹਾਨੂੰ ਜਿਹੜਾ ਸੂਟ ਦਿੱਤਾ ਮੈਂ ਕੋਈ ਸੇਲ ਚੋਂ ਲੱਭ ਲੈਂਦਾ, ਮੈਂ ਕੋਈ ਸਸਤਾ ਸੂਟ ਲੈ ਲੈਂਦਾ ਵੀ 9 ਬੰਦੇ ਤੋਂ ਬਾਅਦ ਵੀ ਤੁਸੀਂ ਅਸਲ ਸੂਟ ਮੰਗੀ ਜਾਂਦੇ। ਤੁਸੀਂ ਮੈਨੂੰ ਜਿਹੜਾ ਬੰਦਾ ਤੁਹਾਡੇ ਨਿਕਾਹ ਚ ਆਉਂਦਾ, ਅਸੀਂ ਇਹ ਪੁੱਛ ਰਹੇ ਹਾਂ ਹਾਂਜੀ ਹਾਂਜੀ ਜਿਹਦੇ ਨਾਲ ਵਾਜੇ ਵੱਜਦੇ ਆ, ਹਾਂ ਚਾਰ ਜੀ ਪਿੱਛੇ ਹੁੰਦੇ ਆ, ਪੈਸੇ ਛੁੱਟਦੇ ਨੇ, ਉਹ ਬੰਦੇ ਦੀ ਗੱਲ ਕਰ ਰਹੇ ਵੀ ਉਹ ਤਾਂ ਮਰ ਜਾਂਦਾ ਇੱਕ ਜਿਹੜਾ। ਤੇ ਨਹੀਂ ਕਰਦਾ ਬਸ। ਉਹ ਜਦੋਂ 2-3 ਬੰਦੇ ਸੀ ਤੁਹਾਨੂੰ ਚਾਹੀਦਾ ਸੀ ਤੁਸੀਂ ਉਦੋਂ ਹੀ ਆਪਣਾ ਇਲਾਜ ਕਰਾਉਂਦੇ, ਕੋਈ ਅਲਟਰਾਸਾਊਂਡ ਕਰਾਉਂਦੇ, ਕੋਈ ਐਕਸਰਾ ਕਰਾਉਂਦੇ, ਪਤਾ ਲੱਗ ਜਾਂਦਾ। ਤੁਸੀਂ 9 ਬੰਦਿਆਂ ਤੋਂ ਬਾਅਦ ਵੀ ਹਜੇ ਤੱਕ ਇਲਾਜ ਨਹੀਂ ਸ਼ੁਰੂ ਕਰਵਾਇਆ, ਤੇ ਠੀਕ ਹੈ ਫਿਰ ਪਾਪਾ ਜੀ ਤੇ ਵਾਕਈ ਛੁਰੀ ਨਾਲ ਉਹਦੀ ਗਰਦਨ ਲਾ ਦਿੰਦੇ ਹੋ? ਨਹੀਂ ਉਹਨਾਂ ਦੀ ਡੈਥ ਹੋ ਜਾਂਦੀ ਉਹਨੇ, ਇਹਦੇ ਚ ਮੇਰੀ ਕਿਸਮਤ ਹੈ। ਮੈਂ ਓਏ ਕੀ ਕਰ ਬੰਦਾ ਸਕਦੀ? ਤੈਨੂੰ ਬੰਦਾ ਮੈਂ ਤਾਂ ਕਦੇ ਚੂਚਾ ਮੇਰਾ ਇੱਕ ਦਿਨ ਮਸੀ ਕੱਢਦਾ ਵਾ। ਹੁਣ ਇਹਦੇ ਚ ਮੇਰਾ ਕੀ ਕਸੂਰ ਹੈ? ਮੈਂ ਕੀ ਕਰ ਸਕਦੀ? ਮੈਂ ਤੇ ਇਸ ਲਈ ਹੁਣ ਬਸ ਠੀਕ ਹੈ। ਸ਼ਾਦੀ ਦੀ ਤਿਆਰੀ ਕਰ ਰਹੀ ਅੱਬਾ ਜੀ ਤੁਹਾਨੂੰ ਮੁਬਾਰਕ ਹੋਵੇ। ਨਹੀਂ ਪੁੱਤ ਨਹੀਂ, ਨਹੀਂ ਅੱਬਾ ਜੀ ਬਸ ਠੀਕ ਹੈ। ਇਮਲੀ ਤੇਰਾ ਕਰਨਾ ਪਹਿਲੇ ਪੁੱਤ ਓਏ। ਅੱਬਾ ਜੀ ਮੈਂ ਤਾਂ ਘਰ ਚ ਛੋਟਾ ਵਾਂ, ਮੇਰੇ ਨਾਲ ਭਾਵੇਂ ਵੱਡੇ ਦਾ ਕਰੋ ਭਾਵੇਂ ਤੁਸੀਂ ਕਰੋ, ਮੈਂ ਤਾਂ ਖੇਡਣ ਮੱਲਣ ਦੇ ਦਿਨ ਵਾਂ ਮੇਰੇ। ਨਹੀਂ ਉਹ ਅੱਬਾ ਜੀ ਨੇ ਹੁਣ ਕਿਹਾ ਵਾ, ਹੁਣ ਸਿਆਣਾ ਬੰਦਾ ਜਦੋਂ ਕੋਈ ਗੱਲ ਕਹਿ ਦੇਵੇ ਕਿ ਮੈਨੂੰ ਪਹਿਲੇ ਸ਼ਾਦੀ ਦੀ ਜ਼ਰੂਰਤ ਹੈ ਤੇ ਕੋਈ ਗੱਲ ਨਹੀਂ ਅਸੀਂ ਇਮਲੀ ਕਰਾਂਗੇ। ਦੇ ਨਹੀਂ, ਮੇਰੇ ਕਾਲੇ ਦੀ ਪਹਿਲੇ ਹੁਣ ਮੈਂ ਖੇਡਣ ਚੱਲਾ ਫੁੱਟਬਾਲ, ਮੈਂ ਇਸ ਵਿਆਹ ਕਾਲੇ ਤੇ ਕੁੱਤੇ ਤੂੰ ਬਾਹਰ ਖੇਲਣਾ ਚਾਹੀਦਾ, ਤੂੰ ਅੱਗੇ ਵੀ ਮਹੱਲੇ ਵਾਲੇ ਨੇ ਚੁੱਕ ਕੇ ਲਿਆਇਆ, ਅਗਲਾ ਚੋਰੀ ਦਾ ਇਲਜ਼ਾਮ ਲਾਇਆ ਤੇ ਸੀ। ਮੈਂ ਚੀਜ਼ੀਆਂ ਲੈਣ ਚੱਲਾ, ਮੈਂ ਨਹੀਂ ਕਰਾਉਣਾ। ਉਹ ਕਾਲੇ ਕੁੱਤੇ ਤੇਰੀ ਆ। ਲਓ ਜੀ ਅੱਬਾ ਜੀ, ਇਹ ਜਦੋਂ ਛੋਟੇ ਭਰਾ ਨੇ ਫੁੱਟਬਾਲ ਖੇਡਣਾ ਹੁੰਦਾ ਤੇ ਮੈਂ ਇਹਨੂੰ ਦੇਖਣਾ ਹੁੰਦਾ ਵਾ। ਤੇ ਤੁਹਾਨੂੰ ਨਵੀਂ ਮਾਂ ਮੁਬਾਰਕ ਹੋਵੇ, ਅੱਲਾ ਖੈਰ ਕਰੇ, ਹੁਣ ਕੁਲਾਂ ਤੇ ਮੁਲਾਕਾਤ ਹੋਵੇ। ਇਹ ਗੱਲ ਦੱਸੋ, ਹਾਂਜੀ ਵਿਆਹ 'ਚ ਮਰ ਜਾਗੇ ਤੇ ਕੋਈ ਰੌਲਾ ਨਹੀਂ, ਇਹ ਤਾਂ ਪਤਾ ਲੱਗੇਗਾ ਵੀ ਸੱਚਾ ਇਸ਼ਕ ਵਾ। ਮੈਨੂੰ ਮਨਜ਼ੂਰ ਆ, ਮੈਂ ਤੁਹਾਡੇ ਨਾਲ ਵਿਆਹ ਜ਼ਰੂਰ ਕਰਾਂਗਾ। ਵੇਖੋ ਨਾ, ਤੁਸੀਂ ਸੱਚਾ ਪਿਆਰ ਕਰਦੇ ਹੋ ਨਾ। ਹਾਂਜੀ ਉਹਨਾਂ ਨੂੰ ਤੇ ਸਿਰਫ ਮੈਂ ਚੈੱਕ ਕਰ ਰਹੀ ਸੀ, ਓਏ ਕੁੱਤਿਆਂ ਨੂੰ ਛੱਡ ਤੇ ਪਰੇ। ਮੇਰੀਆਂ ਕੋਈ 9-10 ਸ਼ਾਦੀਆਂ ਨਹੀਂ ਹੋਈਆਂ, ਮੇਰੀ ਇੱਕ ਹੀ ਸ਼ਾਦੀ ਹੋਈ ਸੀ। ਹਾਂ ਤੇ ਮੈਂ ਦੇਖਣ ਡਈ ਸੀ ਮੈਂ ਨਾ ਕਿੰਨਾ ਕੁ ਪਿਆਰ ਕਰਦੇ ਨੇ, ਲੇਕਿਨ ਮੈਂ ਨਾ ਇੱਕ ਮੁਖਲਿਸ ਬੰਦਾ ਲੱਭਦੀ ਪਈ ਸੀ, ਤੇ ਉਹ ਮੁਖਲਿਸ ਸਿਰਫ ਤੁਸੀਂ ਹੋ। ਉਹ ਤੁਹਾਨੂੰ ਲੱਭ ਗਿਆ ਵਾ, ਟੈਨਸ਼ਨ ਨਹੀਂ ਲੈਣੀ, ਆਪਾਂ ਮਜ਼ੇ ਤੁਹਾਡੇ ਨਾਲ ਕਰਾਂਗੇ। ਸ਼ਾਦੀ ਕਰਾਂਗੇ। ਓ